अस्सलाम वालेकुम। मैं इन्हां दिनां 'ਚ ਹੀ ਪਿਛਲੇ ਸਾਲ ਚੂਨੀਆਂ ਸਾਂ। ਤਕਰੀਬਨ 8-9 ਮਹੀਨੇ ਪਿਛਲੇ ਸਾਲ ਚੂਨੀਆਂ ਰਿਹਾ ਮੈਂ। ਅਤੇ ਉਹ ਛੋਟੀ ਜਿਹੀ ਇੱਕ ਕੰਸਟਰਕਸ਼ਨ ਸੀ। ਮੈਨੂੰ ਕੰਸਟਰਕਸ਼ਨ ਦਾ ਕੋਈ ਐਕਸਪੀਰੀਅੰਸ ਨਹੀਂ ਸੀ, ਕਦੀ ਕਰਾਈ ਨਹੀਂ ਸੀ। ਅਤੇ ਉਹ ਮਿਸਤਰੀ ਲੱਗੇ ਹੋਏ ਸਨ ਘਰ, ਰੈਨੋਵੇਸ਼ਨ ਹੋ ਰਹੀ ਸੀ ਉਹਦੀ। ਅਤੇ ਉਹ ਇੱਕ ਰੈਂਪ ਜਿਹਾ ਰਹਿੰਦਾ ਸੀ ਜਦੋਂ ਮੈਂ ਗਿਆ ਨਾ, ਅਤੇ ਉਹ ਮਿਸਤਰੀ ਮੈਂ ਬੁਲਵਾਇਆ, ਮੈਂ ਕਿਹਾ ਯਾਰ ਰੈਂਪ ਬਣਾ ਦੇ ਅਤੇ ਤਾਂ ਕਿ ਗੱਡੀ ਜਿਹੜੀ ਹੈ ਨਾ ਉਹ ਅੰਦਰ ਆ ਸਕੇ। ਹੁਣ ਉਹਦੇ 'ਤੇ ਸਾਡਾ, ਮੈਂ ਤੁਹਾਨੂੰ ਆਪਣੀ ਕੌਮ ਦਾ ਮਿਜ਼ਾਜ ਦੱਸਣ ਲੱਗਾ। ਸਾਡੇ ਗੁਆਂਢੀਆਂ 3-4 ਗੁਆਂਢੀ ਉਹ ਵਾਰੀ ਆਉਣ, ਉਹ ਮਿਸਤਰੀ ਕੋਈ 4 ਇੱਟਾਂ ਲਾਵੇ, ਉਹ ਇੱਕ ਆ ਕੇ ਉਹਨੂੰ ਕਵੇ ਨਹੀਂ ਨਹੀਂ ਇੰਜ ਨਹੀਂ, ਇੰਜ ਹੋਣਾ, ਇਹ ਇੱਟਾਂ ਲਾ ਦੇ। ਉਹ ਦੂਜਾ ਆ ਕੇ ਫਿਰ ਰਖਵਾ ਦੇ, ਤੀਜਾ ਆ ਕੇ ਕੋਈ ਹੋਰ ਮਸ਼ਵਰਾ ਦੇ। ਉਹ ਇੰਜ ਕਰਦਿਆਂ ਖੈਰ ਉਹ ਮੈਨੂੰ ਉਹਨੇ ਕਿਹਾ ਜੀ ਇਹ ਸ਼ਾਹ ਜੀ ਤੰਗ ਕਰਦੇ ਪਏ ਨੇ ਅਤੇ ਮੈਂ ਇੰਜ ਕੰਮ ਨਹੀਂ ਕਰ ਸਕਦਾ। ਮੈਂ ਕਿਹਾ ਚੱਲ ਯਾਰ ਤੂੰ ਮੰਨ ਲੈ, ਉਹਨਾਂ ਨੂੰ ਪਤਾ ਹੈ ਮੈਨੂੰ ਤਾਂ ਤਜਰਬਾ ਨਹੀਂ ਇਸ ਗੱਲ ਦਾ, ਤਾਂ ਗਲਤ ਨਾ ਹੋ ਜਾਏ ਕੋਈ ਚੀਜ਼। ਖੈਰ ਉਹਨੇ ਉਹ ਇੱਕ ਦਾ ਆਖਾ ਮੰਨ ਕੇ ਅਤੇ ਉਹਨੇ ਸ਼ੁਰੂ ਕਰਤਾ। ਉਹ ਜਦੋਂ ਪਿਲਰ ਪੂਰਾ ਬਣਾ ਲਿਆ ਨਾ ਉਹਨੇ, 2 ਪਿਲਰ ਉਹਦੇ ਸਾਈਡ ਦੇ, ਅਤੇ ਉਸ ਵੇਲੇ ਇੱਕ ਹੋਰ ਆ ਗਿਆ ਸਿਆਣਾ, ਉਹਨੇ ਕਿਹਾ ਉਹ ਤੁਸੀਂ ਤਾਂ ਇਹ ਨੁਕਸਾਨ ਕਰ ਦਿੱਤਾ, ਇਹ ਤਾਂ ਯਾਰ ਤੂੰ ਡੰਡ ਲਾ ਦਿੱਤੀ ਸਾਰੀ, ਅਤੇ ਇਹਨੂੰ ਇੱਟਾਂ ਲਾ ਲੈ। ਅੱਛਾ, ਉਹ ਮਿਸਤਰੀ ਨੂੰ ਗੁੱਸਾ ਆਇਆ, ਉਹਨੇ ਭੱਜ ਕੇ ਪਿਲਰ ਨੂੰ ਗਿਆ, ਉਹਨੇ ਕਿਹਾ ਜੀ ਮੈਂ ਢਾਹ ਹੀ ਦੇਣਾ, ਮੇਰੀ ਸਾਰੀ ਦਿਹਾੜੀ ਗੁੱਲ ਹੋ ਗਈ ਅਤੇ ਮੈਨੂੰ ਹੁਣੇ ਫਿਰ ਇਸ ਕੰਮ ਨੂੰ ਲਾਉ ਨੇ। ਇਹ ਸਾਡਾ ਹੈ ਮਾਈਂਡਸੈਟ। ਸਾਡੀ ਕੌਮ ਦੀ ਔਕਾਤ ਇਹ ਹੈ ਕਿ ਇੱਥੇ ਲੱਖਾਂ ਫੋਲੋਵਰਸ ਨੇ, ਔਰੀਆ ਮਕਬੂਲ ਜਾਨ ਅਤੇ ਜ਼ੈਦ ਅਹਿਮਦ ਜਿਹੇ ਲੋਕਾਂ ਦੇ। ਇਸ ਕੌਮ ਦੇ ਵਿੱਚ ਕੌਨਸਪੀਰੇਸੀ ਥੇਰੀਜ਼ ਤਾਂ ਇੰਨੀ ਕੁ ਆਰਾਮ ਨਾਲ ਫੈਲਦੀਆਂ ਨੇ, ਇੰਨੀਆਂ ਆਰਾਮ ਨਾਲ ਫੈਲਦੀਆਂ ਨੇ ਜਿੰਨੇ ਆਰਾਮ ਨਾਲ ਕੰਨ 'ਤੇ ਲਿਖਿਆ ਜਿਹੜਾ ਉਹ ਸੱਚ ਨਹੀਂ ਫੈਲਦਾ। ਠੀਕ ਹੈ, ਤੁਸੀਂ ਚਿੱਟਾ ਨੰਗਾ ਸੱਚ ਲੋਕਾਂ ਅੱਗੇ ਲਿਆ ਕੇ ਰੱਖ ਦਿਓ ਅਤੇ ਥੋੜ੍ਹਾ ਜਿਹਾ ਕੋਈ ਸਾਜ਼ਿਸ਼ੀ ਮਫਰੂਜ਼ਾ ਪੇਸ਼ ਕਰ ਦਿਓ ਕਿ ਉਹ ਸਾਜ਼ਿਸ਼ੀ ਮਫਰੂਜ਼ੇ ਵੱਲੇ ਟੁਰ ਪੈਣਗੇ। ਹੁਣ WHO ਦੀ ਸਟੱਡੀਜ਼ ਨੇ, ਅਮਰੀਕਾ 'ਚ ਕੌਨਸਪੀਰੇਸੀ ਥੇਰੀਜ਼ ਨੇ, ਟਰਕੀ 'ਚ, ਹਰ ਜਗ੍ਹਾ 'ਤੇ ਹੋਣਗੀਆਂ, ਚਾਈਨਾ 'ਚ ਨੇ, ਸਟੇਟਸ ਦੇ ਲੈਵਲ 'ਤੇ ਆ ਗਈਆਂ ਨੇ। ਲੇਕਿਨ ਇਹ ਵਕਤ ਐਸਾ ਵੇ ਕਿ ਇਹਦੇ ਵਿੱਚ ਤੁਸੀਂ ਫੋਲੋ ਕਿਹਨੂੰ ਕਰਨਾ ਹੈ? ਉਸ ਅਦਾਰੇ ਨੂੰ ਨਾ ਜਿਹਦੇ ਕੋਲ ਇਹ ਐਕਸਪਰਟੀਜ਼ ਨੇ। ਠੀਕ ਹੈ, ਹਕੀਮ ਲੁਕਮਾਨ ਨੂੰ ਤਾਂ ਨਹੀਂ ਕਰਨਾ ਜਿਹਨੂੰ ਥਰਮਾਮੀਟਰ ਦਾ ਵੀ ਪਤਾ ਨਹੀਂ ਸੀ। ਉਹਨੇ ਹਿਕਮਤ ਵਾਲੇ ਵੀ ਵਿੱਚ ਤੜਾ ਬਹਿੰਦੇ ਨੇ। ਇਹ ਦੁਨੀਆ 'ਚ ਅੱਜ ਤੱਕ ਜੰਮਣ ਵਾਲੇ ਸਾਰੇ ਹਕੀਮ ਰਲ ਕੇ ਇੱਕ ਥਰਮਾਮੀਟਰ ਨਹੀਂ ਬਣਾ ਸਕੇ। ਠੀਕ ਹੈ, ਇਹ ਗੱਲ ਕਰਦੇ ਨੇ ਮੈਡੀਕਲ ਸਾਇੰਸ ਨੂੰ, ਅਤੇ ਕਾਮਨ ਸੈਂਸ ਦੀ ਗੱਲ ਹੈ, ਇਹਨਾਂ ਦੀ ਕੋਈ ਨਾ ਕੋਈ ਔਕਾਤ ਹੈ। ਇਹ ਕਤਲ ਦਾ ਮਸ਼ਵਰਾ ਦੇ ਸਕਦੇ ਨੇ, ਕੁਲਚੇ ਖਵਾ ਕੇ ਬੰਦੇ ਮਾਰ ਸਕਦੇ ਨੇ, ਹੋਰ ਇਹਨਾਂ ਦਾ ਕੋਈ ਕੰਮ ਨਹੀਂ ਹੈ। ਠੀਕ ਹੈ, ਨਾ ਹੀ ਇਹਨਾਂ ਦੀ ਕੋਈ ਸਟੱਡੀ ਹੈ, ਨਾ ਨੌਲੇਜ ਹੈ, ਨਾ ਇਹਨਾਂ ਸਾਇੰਸ ਦੇ ਮੁਤਾਬਿਕ ਤਰੱਕੀ ਕੀਤੀ, ਨਾ ਇਹ ਸਾਇੰਸ ਦੀ ਜੁੱਤੀ ਵਰਗੇ ਨੇ। ਠੀਕ ਹੈ, ਇਹ ਬਿਲਕੁਲ ਕਾਤਲ ਲੋਕ ਨੇ, ਗੁੰਮਰਾਹ ਕਰਨ ਵਾਲੇ ਲੋਕ ਨੇ, ਸਾਜ਼ਿਸ਼ੀ ਨੇ। ਉਹ ਇਹ ਮੌਲਵੀ ਬਾਰ ਤੁਹਾਨੂੰ ਹਦੀਸਾਂ ਸੁਣਾਉਂਦੇ ਨੇ ਕਿ ਜੀ ਯਹੂਦੋ ਨਸਾਰਾ ਤੁਹਾਡੇ ਦੋਸਤ ਨਹੀਂ ਹੋ ਸਕਦੇ, ਯਹੂਦੋ ਨਸਾਰਾ ਦੋਸਤ ਨਹੀਂ ਹੋ ਸਕਦੇ। ਅਤੇ ਉਹ ਗੱਲ ਵੀ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਬੇਵਕੂਫ ਦੋਸਤ ਨਾਲੋਂ ਅਕਲਮੰਦ ਦੁਸ਼ਮਣ ਚੰਗਾ। ਠੀਕ ਹੈ, ਇਹ ਜਿਹੜੇ ਤੁਹਾਡੀ ਉਮਤ ਮੁਸਲਮਾਨ ਹੈ, ਇਹ ਬੇਵਕੂਫ ਅਤੇ ਅਹਿਮਕ ਦੋਸਤ ਹੈ। ਠੀਕ ਹੈ, ਔਰ ਸਪੈਸ਼ਲੀ ਆਹ ਵਾਲਾ ਤਬਕਾ ਜਿਹੜਾ ਔਰੀਆ ਮਕਬੂਲ ਜਾਨ ਫੋਲੋਵਰ ਹੈ, ਜਿਹੜਾ ਸ਼ਾਇਦ ਮਸੂਦ ਵਾਲੇ ਫੋਲੋਵਿੰਗ ਹੈ, ਇਹ ਉਹ ਦੋਸਤ ਨੇ ਜਿਹੜੇ ਨੁਕਸਾਨ ਕਰਨ ਵਾਲੇ ਨੇ। ਮੈਂ ਤੁਹਾਨੂੰ ਹੁਣ ਦੱਸਾਂ ਇਹਨਾਂ ਸਾਰਿਆਂ ਨੂੰ ਕਿ ਜਿਹੜੇ ਇਹਨੂੰ ਸਾਜ਼ਿਸ਼ੀ ਮਫਰੂਜ਼ਾ ਕਹਿ ਰਹੇ ਨੇ ਕਰੋਨਾ ਨੂੰ, ਕਿ ਜੀ ਕਰੋਨਾ ਹੈ ਹੀ ਨਹੀਂ, ਰਿਐਲਿਟੀ ਕੋਈ ਨਹੀਂ ਇਹਦੀ, ਇਹ ਤਾਂ ਬਸ ਐਵੇਂ ਇੱਕ ਸਾਜ਼ਿਸ਼ ਹੈ, ਝੂਠ ਹੈ। ਸਾਡੀ ਫੈਮਿਲੀ 'ਚ 4 ਕਰੋਨਾ ਕੇਸ ਹੋ ਚੁੱਕੇ ਨੇ। ਅੱਲਾ ਦਾ ਸ਼ੁਕਰ ਹੈ ਚਾਰੋਂ ਰਿਕਵਰ ਹੋ ਗਏ ਨੇ। ਲੇਕਿਨ ਮੈਂ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਦੱਸਦਾ ਜਾਂ ਕਿ ਇਹਦੇ ਤੋਂ ਬਾਅਦ, ਰਿਕਵਰ ਹੋਣ ਤੋਂ ਬਾਅਦ ਵੀ ਕੰਪਲੀਕੇਸ਼ਨਸ ਹੁੰਦੀਆਂ ਨੇ, ਕਿਉਂਕਿ ਇਹ ਤੁਹਾਡੇ ਲੰਗਸ ਨੂੰ ਅਟੈਕ ਕਰਦਾ ਹੈ ਸਿੱਧਾ। ਅਤੇ ਉਹ ਸਾਡੇ ਇੱਕ ਡਾਕਟਰ ਨੇ ਫੈਮਿਲੀ ਦੇ, ਠੀਕ ਹੈ, ਯੰਗ ਨੇ, ਉਹ ਰਿਕਵਰ ਹੋ ਗਏ ਨੇ, ਲੇਕਿਨ ਉਹਨਾਂ ਦੇ ਵੀ ਸਪੌਟ ਆ ਗਿਆ ਇਹਦੇ ਕੀ ਕਹਿੰਦੇ ਨੇ ਲਿਵਰ ਦੇ ਉੱਤੇ ਜਾਂ ਲੰਗਸ ਦੇ ਉੱਤੇ। ਠੀਕ ਹੈ, ਇਸ ਤੋਂ ਇਲਾਵਾ ਮੇਰੀ ਭਾਣਜੀ, ਉਹਨੂੰ ਹੋਇਆ, ਉਹ ਰਿਕਵਰ ਹੋ ਗਈ, ਉਹਨੂੰ ਵੀ ਪੇਨ ਹੋ ਰਹੀ, ਉਹਦੇ ਕੋਈ ਹਾਲੇ ਤੱਕ ਚੀਜ਼ ਐਸੀ ਕੋਈ ਸਾਹਮਣੇ ਤਾਂ ਨਹੀਂ ਆਈ, ਅੱਲਾ ਦਾ ਸ਼ੁਕਰ ਹੈ, ਅੱਜ ਟੈਸਟ ਹੋਏ ਨੇ, ਲੇਕਿਨ ਉਹਦੇ ਹਾਲੇ ਤੱਕ ਪੇਨ ਹੋ ਰਹੀ ਪਸਲੀਆਂ 'ਚ। ਮਤਲਬ ਇਹ ਇੰਨਾ ਕੁ ਭੰਨ ਤੋੜ ਕਰਕੇ ਜਾਂਦਾ ਹੈ ਕਿ ਇਹਦੇ ਤੋਂ ਬਾਅਦ ਵੀ, ਰਿਕਵਰ ਹੋਣ ਤੋਂ ਬਾਅਦ ਵੀ ਤੁਹਾਨੂੰ ਇੰਤਹਾਈ ਇਹਤਿਆਤ ਦੀ ਜ਼ਰੂਰਤ ਹੈ। ਇਹ ਚੀਜ਼ਾਂ ਹੁਣ ਨਾ ਤਾਂ ਤੁਹਾਨੂੰ ਰਿਆਸਤ ਦੱਸ ਰਹੀ, ਰਿਆਸਤ ਦਾ ਤਾਂ ਇੰਟਰਸਟ ਸੀ ਨਾ, ਇਮਰਾਨ ਖਾਨ ਤੇ ਕਾਤਲ ਹੈ। ਮੈਂ ਅੱਜ ਪਬਲਿਕਲੀ ਕਹਿ ਰਿਹਾ, ਇਮਰਾਨ ਖਾਨ ਤੂੰ ਕਾਤਲ ਹੈ।
ਠੀਕ ਹੈ। ਇਮਰਾਨ ਖਾਨ ਤੂੰ ਕਾਤਲ ਹੈ, ਤੇਰੀ ਕੈਬਨਿਟ ਪੂਰੀ ਕਾਤਲ ਹੈ। ਤੁਸੀਂ ਪਹਿਲੇ ਦਿਨ ਤੋਂ ਕਰੋਨਾ ਨੂੰ ਜਾਣ ਬੁੱਝ ਕੇ ਫੈਲਣ ਦੀ ਗੁੰਜਾਇਸ਼ ਪੈਦਾ ਕੀਤੀ। ਤੁਸੀਂ ਜ਼ੁਲਫੀ ਬੁਖਾਰੀ ਨੂੰ ਅੰਦਰ ਆਉਣ ਦਿੱਤਾ, ਉਹ ਜ਼ਾਇਰੀਨ ਲੈ ਕੇ ਤੁਸੀਂ ਤਬਲੀਗੀ ਇਜਤਮਾ ਵਾਲਿਆਂ ਨੂੰ ਇਜਤਮਾ ਦੀ ਇਜਾਜ਼ਤ ਦਿੱਤੀ। ਤੁਸੀਂ ਉਹਨਾਂ ਦੇ ਏਅਰਪੋਰਟਾਂ 'ਤੇ ਤਬਲੀਗੀਆਂ ਦੇ ਬੰਦੇ ਅੰਦਰ ਆਏ ਔਰ ਉਹਨਾਂ ਦੀ ਵਜ੍ਹਾ ਤੋਂ ਹੁਣ ਉਹ ਸਿਚੁਏਸ਼ਨ ਹੈ ਕਿ ਸਭ ਕੁਝ ਅਨਕੰਟਰੋਲੇਬਲ ਹੈ। ਠੀਕ ਹੈ, ਇਹ ਸਾਰਾ ਕੁਝ ਨਾ ਤਬਲੀਗੀਆਂ ਦਾ ਕਸੂਰ ਹੈ, ਨਾ ਜ਼ਾਇਰੀਨ ਦਾ ਕਸੂਰ ਹੈ। ਇਮਰਾਨ ਖਾਨ ਤੂੰ ਕਸੂਰ ਹੈ। ਰੱਬ ਕਰੇ ਤੈਨੂੰ ਕਰੋਨਾ ਹੋਏ ਔਰ ਤੈਨੂੰ ਸਮਝ ਲੱਗੇ ਫਿਰ ਕਿ ਤੂੰ ਕਿਵੇਂ ਲੋਕਾਂ ਦੀ ਜ਼ਿੰਦਗੀਆਂ ਨਾਲ ਜੂਆ ਖੇਡਿਆ। ਜਾਣਦੇ ਬੁੱਝਦੇ ਤੈਨੂੰ ਪਤਾ ਸੀ ਸਾਡੀ ਕਪੈਸਿਟੀ ਇੰਨੀ ਨਹੀਂ ਸੀ, ਇਹ ਗਰੀਬ ਰਿਆਸਤ ਹੈ, ਇਹਦੇ ਕੋਲ ਕੁਛ ਨਹੀਂ ਹੈਗਾ, ਇਹਦੇ ਕੋਲ ਸਿਵਾਏ ਡਿਫੈਂਸ ਬਜਟ 'ਤੇ ਕੋਈ ਪੈਸਾ ਨਹੀਂ ਹੁੰਦਾ ਲਾਉਣ ਵਾਸਤੇ ਹੈਲਥ 'ਤੇ। ਅਤੇ ਤੁਸੀਂ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਕਰ ਲਈਆਂ। ਵੀਅਤਨਾਮ ਸਾਡੇ ਜੀ ਇਕੋਨਮੀ ਹੈ, ਗਰੀਬ ਮੁਲਕ ਹੈ, ਉਹਨਾਂ ਸਿਰਫ ਲੋਕਡਾਊਨ ਦੇ ਨਤੀਜੇ 'ਚ ਆਪਣੀ ਬਚਤ ਕਰ ਲਈ ਹੈ, ਆਪਣੇ ਆਪ ਨੂੰ ਬਹੁਤ ਜ਼ਿਆਦਾ ਬਚਾ ਲਿਆ। ਲੇਕਿਨ ਅਸੀਂ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਅਬੂ ਜਹਿਲ ਦੀ ਕਬੀਨਾ ਜਿਹੜੀ ਹੈ ਇਹਦੀ ਵਜ੍ਹਾ ਤੋਂ ਅਸੀਂ ਅੱਜ ਸਫ਼ਰ ਕਰ ਰਹੇ ਹਾਂ। ਹਰ ਘਰ 'ਚ ਕਰੋਨਾ ਆਉਣਾ ਜੇ, ਇਹ ਜ਼ੇਨ 'ਚ ਰੱਖਣਾ। ਸਾਡੀ ਅਗਰ ਫੈਮਿਲੀ 'ਚ 4 ਆ ਗਏ ਨੇ ਅਤੇ ਤੁਹਾਡੀਆਂ ਫੈਮਲੀਆਂ 'ਚ ਵੀ ਆਉਣੇ ਨੇ। ਉਹ ਮੈਂ ਅੱਜ ਗੱਲ ਕੀਤੀ ਸੀ ਇਸ ਵਾਸਤੇ ਨਹੀਂ ਸੀ ਕੀਤੀ ਕਿ ਬਦਦੁਆ ਦੇਣੀ ਸੀ, ਲੇਕਿਨ ਇੰਜ ਦੇ ਲੋਕ ਜਿਹੜੇ ਜਾਣਦੇ ਬੁੱਝਦੇ ਇੰਜ ਦੀ, ਉਹਨਾਂ ਨੂੰ ਨਹੀਂ ਪਤਾ ਕਿ ਕਰੋਨਾ ਨਾਲ ਜਿਹੜੀ ਡੈਥ ਹੁੰਦੀ ਹੈ ਉਹ ਕਿਸ ਤਰ੍ਹਾਂ ਹੁੰਦੀ, ਉਹ ਕਿਸ ਤਰ੍ਹਾਂ ਕਰੋਨਾ ਕਾਜ਼ ਆਫ ਡੈਥ ਬਣਦੀ ਹੈ। ਉਹਨਾਂ ਨੂੰ ਨਹੀਂ ਪਤਾ ਕਿ ਕਰੋਨਾ ਦੇ ਜ਼ਰੀਏ ਬੰਦਾ ਕਿੰਝ ਮਾਰਦਾ ਹੈ। ਉਹ ਨਾ ਵਾਇਰੋਲੋਜਿਸਟ ਨੇ ਨਾ ਡਾਕਟਰ ਸਿੰਪਲ MBBS ਨੇ, ਲੇਕਿਨ ਇਹਦੇ ਬਾਵਜੂਦ ਉਹ ਸਾਜ਼ਸ਼ੀ ਮਫਰੂਜ਼ੇ ਨੈੱਟ 'ਤੇ ਫਿਰ WhatsApp 'ਤੇ ਫੈਲਾਈ ਜਾ ਰਹੇ ਨੇ, ਟਵਿੱਟਰ 'ਤੇ ਫੈਲਾਈ ਜਾ ਰਹੇ ਨੇ, ਫੇਸਬੁੱਕ 'ਤੇ। ਉਹ ਇਹ ਸਾਰੇ ਲੋਕਾਂ ਨੂੰ ਮੈਂ ਕਿਹਾ ਸੀ ਕਿ ਰੱਬ ਕਰੇ ਇਹਨਾਂ ਨੂੰ ਵੀ ਹੋਵੇ। ਇਸ ਵਾਸਤੇ ਨਹੀਂ ਸੀ ਕਿਹਾ ਕਿ ਬਦਦੁਆ ਦਿੱਤੀ ਸੀ, ਇਸ ਵਾਸਤੇ ਕਿਹਾ ਸੀ ਕਿ ਕਿਸੇ ਤਰ੍ਹਾਂ ਤਾਂ ਇਸ ਅਬੂ ਜਹਿਲ ਦੀ ਨਸਲ ਕੌਮ ਨੂੰ, ਇਹ ਜਿਹੜੇ ਲੋਕ ਸਾਜ਼ਸ਼ੀ ਮਫਰੂਜ਼ੇ ਫੈਲਾਉਣ ਵਾਲੇ ਨੇ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਖੌਫ ਆਏ, ਖੌਫੇ ਖੁਦਾ ਆਏ। ਇਹ ਸਿਰਫ ਇਹ ਨਹੀਂ ਕਿ ਇਹ ਆਪਣੇ ਬੱਚਿਆਂ ਦੀ ਖਸਮਾਂ ਨੂੰ ਖਾਂਦੇ ਆਪ ਮਾਰਦੇ, ਇਹ ਆਪਣੇ ਬੱਚਿਆਂ ਦੀ ਵੀ ਜ਼ਿੰਦਗੀ ਖਤਰੇ 'ਚ ਪਾ ਰਹੇ ਨੇ, ਦੂਜਿਆਂ ਦੇ ਬੱਚਿਆਂ ਦੀ ਵੀ ਜ਼ਿੰਦਗੀ ਖਤਰੇ 'ਚ ਪਾ ਰਹੇ ਨੇ, ਪੂਰੀ ਕੌਮ ਦੀ ਜ਼ਿੰਦਗੀ ਖਤਰੇ 'ਚ ਪਾ ਰਹੇ ਨੇ ਔਰ ਇਹਨਾਂ ਨੂੰ ਨਹੀਂ ਪਤਾ ਕਿ ਇਹਦੇ ਕੌਨਸੀਕੁਐਂਸਿਸ ਕੀ ਨੇ। ਠੀਕ ਹੈ, ਇਹ ਸਿਰਫ ਓਵਰ ਸਮਾਰਟ ਬਣਨ ਵਾਸਤੇ ਉਹੀ ਉਹ ਜਿਵੇਂ ਸਾਡੇ ਗੁਆਂਢੀ ਆ ਕੇ ਉਹਨੂੰ ਮਿਸਤਰੀ ਨੂੰ ਮਸ਼ਵਰਾ ਦਿੰਦੇ ਪਏ ਤੇ ਅਖੀਰ ਮਿਸਤਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਣਾਏ ਪਿਲਰ ਢਾਉਣ 'ਤੇ ਤਿਆਰ ਹੋ ਗਿਆ ਸੀ ਧੱਕਾ ਮਾਰ ਕੇ। ਉਸੇ ਤਰ੍ਹਾਂ ਇਹ ਕਰ ਰਹੇ ਨੇ ਕਰੋਨਾ ਨਾਲ, ਇਹਨੂੰ ਫੈਲਾਉਣ 'ਚ ਮੁਸਬਤ ਕਿਰਦਾਰ ਅਦਾ ਕਰ ਰਹੇ ਨੇ। ਪਤਾ ਨਹੀਂ ਇਹਨਾਂ ਦੇ ਕੀ ਆਪਣੇ ਓਬਜੈਕਟਿਵਸ ਨੇ, ਫਰਸਟ੍ਰੇਟਡ ਨੇ, ਕਾਰੋਬਾਰ ਇਹਨਾਂ ਦੇ ਬੰਦ ਹੋਏ ਨੇ, ਕੀ ਵਜ੍ਹਾ ਹੈ। ਲੇਕਿਨ ਇਹ ਬਾਕਾਇਦਾ ਜਿਹੜਾ ਇਹ ਕਤਲ ਹੈ ਜਿਹੜਾ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਅਜ਼ਾਨਾਂ ਹੋ ਗਈਆਂ ਵੀਰੋ, ਰੱਬ ਰਾਖਾ, ਆਪਣਾ ਖਿਆਲ ਰੱਖਿਆ ਇਹ ਰੱਬ ਸਾਨੂੰ ਸਾਰਿਆਂ ਨੂੰ, ਸਾਡੇ ਘਰਦਿਆਂ ਨੂੰ, ਸਾਡੇ ਅਜ਼ੀਜ਼ੋ ਅਕਾਰਬ ਨੂੰ ਮਹਿਫੂਜ਼ ਰੱਖੇ ਔਰ ਇਹਨਾਂ ਜਾਹਿਲਾਂ ਤੋਂ, ਅਬੂ ਜਹਿਲਾਂ ਤੋਂ ਸਾਡੀ ਜਾਨ ਛੁਡਾਏ। ਆਮੀਨ ਸੁਮਾ ਆਮੀਨ।